ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਆਪਾਂ ਇੱਕ ਵਾਰੀ ਫਿਰ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ ਟਰੰਪ ਹੋਣਾ ਨੇ ਆਪਾਂ ਨੂੰ ਪਤਾ ਵੀ ਬਾਰਡਰਸ ਆਰ ਲਾਏ ਨੇ। ਟੌਮ ਹੋਮਨ ਜਿਨ੍ਹਾਂ ਨੇ ਇਹ ਕਿਹਾ ਵੀ 21 ਤਰੀਕ ਨੂੰ ਆਈਸ ਦੇ ਜਿਹੜੇ ਏਜੰਟਸ ਆ ਸ਼ਿਕਾਗੋ 'ਚ ਜਾ ਕੇ ਜਿਹੜਾ ਉਹ ਕਹਿੰਦੇ ਸੀਗੇ ਵੀ ਤੁਹਾਨੂੰ ਸੜਕਾਂ ਦੇ ਉੱਤੇ ਦਿਖਣਗੇ ਤੇ ਅਸੀਂ ਜਿਹੜੇ ਕ੍ਰਿਮੀਨਲਸ ਤੇ ਗੈਂਗਸਟਰਸ ਨੂੰ ਫੜੋ ਫੜਾਈ ਉਹਨਾਂ ਦੀ ਜਿਹੜੀ ਉਹ ਸ਼ੁਰੂ ਕਰਨੀ ਆ। ਕੈਂਪੇਨ ਦੇ ਦੌਰਾਨ ਕਹਿ ਰਹੇ ਸੀਗੇ ਟਰੰਪ ਹੁਣੀ ਵੀ ਅਸੀਂ ਜਿੰਨੇ ਵੀ ਅਨਡਾਕੂਮੈਂਟਡ ਆ ਉਹਨਾਂ ਸਾਰਿਆਂ ਨੂੰ ਫੜਨਾ ਆ। ਫਿਰ ਜਿੱਤ ਤੋਂ ਬਾਅਦ 'ਚ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਅਸੀਂ ਕ੍ਰਿਮੀਨਲਸ ਤੇ ਜਿਹੜੇ ਗੈਂਗਸਟਰਸ ਆ ਉਹਨਾਂ ਮਗਰ ਜਾਵਾਂਗੇ। ਪਰ ਇਸ ਸਾਰੇ ਮਾਮਲੇ ਦੇ ਵਿੱਚ ਕੁਛ ਨਾ ਕੁਛ ਕਈ ਆਮ ਲੋਕ ਵੀ ਜਿਹੜੇ ਉਸ ਦੇ ਵਿੱਚ ਪਿਸ ਸਕਦੇ ਨੇ। ਟਰੰਪ ਹੋਣਾ ਨੇ ਹੁਣ ਇਹ ਬਿਆਨ ਦਿੱਤਾ ਆ ਵੀ ਉਹ ਮਿਲਟਰੀ ਦੀ ਪੂਰੀ ਵਰਤੋਂ ਕਰਨਗੇ ਜੋ ਕਾਨੂੰਨ ਉਹਨਾਂ ਨੂੰ ਆਗਿਆ ਦਿੰਦਾ ਆ ਵੀ ਉਹ ਡੈਪੂਟੇਸ਼ਨਸ ਦੇ ਵਿੱਚ ਵਰਤਣ ਦੇ ਲਈ। ਸੋ ਕਹਿੰਦੇ ਵੀ ਮੈਂ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਆ ਵੀ ਮਾਸ ਡੈਪੂਟੇਸ਼ਨ ਦੇ ਲਈ ਉਹ ਮਿਲਟਰੀ ਦੀ ਵਰਤੋਂ ਜਿਹੜੀ ਉਹ ਕਰਨਗੇ। ਕਹਿੰਦੇ ਵੀ ਨੈਸ਼ਨਲ ਗਾਰਡਸ ਜਿਹੜੀ ਸਪੋਰਟ ਕਰਨਗੇ ਡੈਪੂਟੇਸ਼ਨਸ ਨੂੰ ਵੀ ਲੋਕਾਂ ਨੂੰ ਜਹਾਜ਼ 'ਚ ਬਿਠਾਉਣ ਦਾ ਕੰਮ ਉੱਥੋਂ ਜਿਹੜਾ ਉਹ ਤੋੜਨ ਦਾ ਕੰਮ ਇੱਦਾਂ ਦਾ ਕੰਮ ਕਹਿੰਦੇ ਵੀ ਅਸੀਂ ਉਹਨਾਂ ਤੋਂ ਲਵਾਂਗੇ। ਹਿਰਾਸਤ ਦੇ ਵਿੱਚ ਉਹ ਕਿਸੇ ਨੂੰ ਨਹੀਂ ਲਿਆ ਕਰਨਗੇ, ਅਰੈਸਟ ਉਹ ਜਿਹੜੀਆਂ ਉਹ ਨਹੀਂ ਕਰ ਸਕਦੇ। ਪਰ ਹਾਂ ਕਹਿੰਦੇ ਵੀ ਨੈਸ਼ਨਲ ਗਾਰਡਸ ਦੀ ਮਿਲਟਰੀ ਦੀ ਵਰਤੋਂ ਜਿਹੜੀ ਡੈਪੂਟੇਸ਼ਨ ਦੇ ਵਿੱਚ ਕੀਤੀ ਜਾਊਗੀ। ਡੈਪੂਟੇਸ਼ਨ ਦੇ ਇਸ ਮਾਸ ਡੈਪੂਟੇਸ਼ਨ ਦੇ ਵਿੱਚ ਇਹ ਮੰਨਿਆ ਜਾ ਰਿਹਾ ਆ ਵੀ $1 ਟ੍ਰਿਲੀਅਨ ਤੱਕ ਦਾ ਜਿਹੜਾ ਖਰਚਾ ਹੈ ਇਸ ਦੇ ਵਿੱਚ ਅਮਰੀਕਾ ਨੂੰ ਆਉਂਦੇ 10 ਸਾਲਾਂ ਦੇ ਵਿੱਚ ਲੱਗ ਸਕਦਾ ਹੈਗਾ ਆ। ਟਾਈਮ ਮੈਗਜ਼ੀਨ ਦੇ ਨਾਲ ਇੰਟਰਵਿਊ ਦੇ ਦੌਰਾਨ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਕਹਿੰਦਾ ਵੀ ਮੈਂ ਇਸ ਪੂਰੀ ਜਿਹੜੇ ਅਨਡਾਕੂਮੈਂਟਡ ਲੋਕ ਇੱਥੇ ਬਾਰਡਰ ਟੱਪ ਕੇ ਜਿਹੜੇ ਕਹਿੰਦੇ ਵੀ ਆ ਰਹੇ ਆ ਮੈਂ ਇਸ ਨੂੰ ਇਨਵੇਜਨ ਆਫ ਆਵਰ ਕੰਟਰੀ ਜਿਹੜਾ ਉਹ ਮੰਨਦਾ ਆ। ਤੇ ਕਹਿੰਦੇ ਵੀ ਇਨਵੇਜਨ ਜਦੋਂ ਹੁੰਦੀ ਹੈ ਕੰਟਰੀ ਦੇ ਲਈ ਤਾਂ ਫਿਰ ਮਿਲਟਰੀ ਦੀ ਵਰਤੋਂ ਜਿਹੜੀ ਉੱਥੇ ਕੀਤੀ ਜਾ ਸਕਦੀ ਆ। ਸੋ ਕਹਿੰਦੇ ਵੀ ਵਿਲ ਗੈਟ ਨੈਸ਼ਨਲ ਗਾਰਡ ਵਿਲ ਗੋ ਫਾਰ ਐਜ਼ ਆਈ ਐਮ ਅਲਾਉਡ ਟੂ ਗੋ ਵੀ ਕਾਨੂੰਨ ਜਿੱਥੋਂ ਤੱਕ ਉਹਨਾਂ ਨੂੰ ਹੱਦ ਬਣਦਾ ਆ ਜਿੰਨੀ ਉਹ ਵਰਤੋਂ ਕਰ ਸਕਦੇ ਆ ਉਹ ਉਸ ਦੀ ਜਿਹੜੀ ਉਹ ਪੂਰੀ ਵਰਤੋਂ ਕਰਨਗੇ। ਤੇ ਜਿਹੜੀਆਂ ਮਾਸ ਡੈਪੂਟੇਸ਼ਨਸ ਦੇ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਆ ਨੈਸ਼ਨਲ ਗਾਰਡਸ ਦੀ ਮਿਲਟਰੀ ਦੀ ਵਰਤੋਂ ਜਿਹੜੀ ਉਹ ਕੀਤੀ ਜਾਊਗੀ। ਇਹ ਨਵੇਕਲੀ ਗੱਲ ਨਹੀਂ ਆ। ਰਿਪਬਲਿਕਨਸ ਤੇ ਡੈਮੋਕ੍ਰੇਟਸ ਦੋਨਾਂ ਹੀ ਐਡਮਿਨਿਸਟ੍ਰੇਸ਼ਨਸ ਨੇ ਨੈਸ਼ਨਲ ਗਾਰਡਸ ਦੀ US ਬਾਰਡਰ ਪੈਟਰੋਲ ਦੇ ਉੱਤੇ ਮਦਦ ਜਿਹੜੀ ਆ ਉਹ ਲਈ ਆ ਮੈਕਸੀਕੋ ਵਾਲੇ ਪਾਸੇ। ਪਰ ਉਹ ਇਮੀਗ੍ਰੇਸ਼ਨ ਅਰੈਸਟ ਕਰਨ ਦੇ ਲਈ ਅਜੇ ਤੱਕ ਨਹੀਂ ਵਰਤੀ ਗਈ ਹੈਗੀ। ਤੇ ਉੱਦਾਂ ਟਰੰਪ ਉਹਨਾਂ ਨੇ ਕਿਹਾ ਵੀ ਅਰੈਸਟ ਦੇ ਲਈ ਅਸੀਂ ਇਹਨਾਂ ਨੂੰ ਨਹੀਂ ਵਰਤਾਂਗੇ ਤੇ ਸੇਮ ਉਸੇ ਤਰੀਕੇ ਦੇ ਸਪੋਰਟ ਦੇ ਵਿੱਚ ਐਫਰਟ ਦੇ ਵਿੱਚ ਜਿਹੜੀ ਮਿਲਟਰੀ ਆ ਉਸ ਦੀ ਜਿਹੜੀ ਅਸੀਂ ਜਿਹੜੀ ਵਰਤੋਂ ਕਰਦੇ ਰਵਾਂਗੇ। ਜਿਹੜੇ ਟੌਮ ਹੋਮਨ ਬਾਰਡਰਸ ਆਰ ਉਹਨਾਂ ਨੇ ਫੌਕਸ ਨਿਊਜ਼ ਦੇ ਉੱਤੇ ਵੀ ਉਹਨਾਂ ਨੇ ਇਹ ਸੇਮ ਚੀਜ਼ ਨੂੰ ਜਿਹੜਾ ਉਹ ਦੁਹਰਾਇਆ ਹੈਗਾ ਆ। ਟੌਮ ਹੋਮਨ ਨੇ ਕਿਹਾ ਵੀ ਵੀ ਵੁਡ ਲਾਈਕ ਡਿਪਾਰਟਮੈਂਟ ਆਫ ਡਿਫੈਂਸ to help us in a lot of areas in transportation, infrastructure building, intelligence and targeting. But a sworn immigration officer with immigration authority will be making those arrests. So ਫੜੋ ਫੜਾਈ ਜਿਹੜੀ ਇਮੀਗ੍ਰੇਸ਼ਨ ਅਫਸਰ ਨੇ ਕਰਨੀ ਆ CBP ਵਾਲੇ ਨੇ ਕਰਨੀ ਆ। ਬਾਅਦ 'ਚ ਡਿਟੈਂਸ਼ਨ ਸੈਂਟਰ ਤੱਕ ਲੈ ਕੇ ਜਾਣਾ ਜਾਂ ਡਿਟੈਂਸ਼ਨ ਸੈਂਟਰ ਤੋਂ ਡਿਪੋਰਟ ਕਰਨ ਵਾਲਾ ਕੰਮ ਆ, ਬਿਲਡਿੰਗਸ ਨੂੰ ਬਣਾਉਣ ਵਾਲਾ ਕੰਮ ਆ, ਇੰਟੈਲੀਜੈਂਸ ਜਾਂ ਟਾਰਗੇਟ ਵੀ ਹਾਂ ਵੀ ਇੱਥੇ ਤੁਹਾਨੂੰ ਜਾਣਾ ਚਾਹੀਦਾ ਐਵੇਂ ਕਰਨਾ ਆ। ਉਸ ਦੇ ਵਿੱਚ ਕਹਿੰਦੇ ਵੀ ਅਸੀਂ ਮਿਲਟਰੀ ਦੀ ਪੂਰੀ ਮਦਦ ਲੈਣ ਜਾ ਰਹੇ ਹਾਂ। ਸੋ ਕਹਿੰਦੇ ਵੀ ਟਰੰਪ ਹੋਣਾ ਨੇ ਕਿਹਾ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਕੈਂਪਾਂ ਦੇ ਵਿੱਚ 20-20 ਸਾਲ ਤੱਕ ਜਿਹੜਾ ਆ ਉਹ ਬੈਠੇ ਰਹਿਣ। ਆਈ ਵਾਂਟ them ਆਊਟ ਐਂਡ the country's got to take them back ਵੀ ਜਿੱਥੋਂ ਆਏ ਨੇ ਉਹਨਾਂ ਮੁਲਕਾਂ ਦੇ ਵਿੱਚ ਅਸੀਂ ਵਾਪਸ ਜਿਹੜਾ ਉਹਨਾਂ ਨੂੰ ਘੱਲਣਾ ਆ। ਅਸੀਂ ਕੈਂਪਾਂ ਦੇ ਵਿੱਚ ਇੱਥੇ ਉਹਨਾਂ ਨੂੰ ਬਿਠਾ ਕੇ ਨਹੀਂ ਜਿਹੜਾ ਉਹ ਰੱਖਣਾ। ਨਾਲ ਦੇ ਨਾਲ ਬੇਸਿਕਲੀ ਡਿਪੋਰਟ ਕਰਨ ਵੱਲ ਨੂੰ ਉਹਨਾਂ ਨੇ ਜਿਹੜਾ ਉਹ ਆਖਿਆ ਆ। ਜਨਵਰੀ 2022 ਦੇ ਵਿੱਚ ਇਹ ਕਿਆਸ ਰਹੀਆਂ ਸੀ ਵੀ 11 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ US ਦੇ ਵਿੱਚ ਇਲੀਗਲੀ ਜਿਹੜੇ ਉਹ ਦਾਖਲ ਹੋਏ ਆ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਆਪਣੀ ਰਿਪੋਰਟ ਜਿਹੜੀ ਉਹ ਦੱਸਦੀ ਆ। ਤੇ ਕੱਲ ਨਿਊਯਾਰਕ ਟਾਈਮਸ ਨੇ ਜਿਹੜਾ ਰਿਪੋਰਟ ਕੀਤਾ ਸੀ ਪਰਸੋਂ ਇਨਫੈਕਟ ਜਿਹਦੇ ਬਾਰੇ ਆਪਾਂ ਸ਼ੋਅ ਵੀ ਕੀਤਾ ਸੀ ਸਾਂਝੀ ਸਾਥ ਦੇ ਵਿੱਚ ਵੀ ਉਹ ਕਹਿੰਦੇ ਆ ਵੀ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਹਰ ਸਾਲ 2 ਮਿਲੀਅਨ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਅਮਰੀਕਾ 'ਚ ਦਾਖਲ ਹੋਏ ਆ। ਸੋ 4 ਸਾਲਾਂ 'ਚ ਤੁਸੀਂ 8 ਮਿਲੀਅਨ ਹੋਰ ਇਸ ਦੇ ਵਿੱਚ ਤੁਸੀਂ ਐਡ ਕਰ ਸਕਦੇ ਹੈਗੇ ਆ। ਸੋ ਟਰੰਪ ਹੋਣਾ ਨੇ ਡੈਪੂਟੇਸ਼ਨ ਨੂੰ ਆਪਣੇ ਪਹਿਲੇ ਟਰਮ ਦੇ ਵਿੱਚ ਇਨਕਰੀਜ਼ ਕਰਨ 'ਚ ਕੋਸ਼ਿਸ਼ ਕੀਤੀ ਸੀ। ਉੱਦਾਂ ਇਹ ਸੀਗਾ ਵੀ ਉੱਧਰਲੇ ਪਾਸੋਂ ਜਿਹੜਾ ਵੇਵ ਆ ਉਹ ਰੁਕੀ ਸੀ ਪਰ ਇੱਧਰੋਂ ਜਾਣ ਵਾਲੀ ਉਨੀ ਤੇਜ਼ੀ ਦੇ ਨਾਲ ਨਹੀਂ ਸੀਗੀ। ਪਰ ਇਹਨਾਂ ਨੂੰ ਹੁਣ ਇਸ ਵਾਰ ਹੱਥ ਲੱਗੇ ਹੋਏ ਨੇ। ਸੋ ਇਹਨਾਂ ਨੂੰ ਪਤਾ ਹੈ ਵੀ ਕਿਹੜੇ ਜਿਹੜੇ ਲੀਗਲ ਹਰਡਲਸ ਆ ਸਕਦੇ ਆ ਉਸ ਨੂੰ ਸਰ ਕਰਦੇ ਹੋਏ ਜਾਂ ਉਸ ਨੂੰ ਪਾਰ ਕਰਦੇ ਹੋਏ ਇਹ ਇਸ ਵਾਰ ਮਾਸ ਡੈਪੂਟੇਸ਼ਨ ਦਾ ਕੰਮ ਤੇਜ਼ੀ ਦੇ ਨਾਲ ਕਰਨ ਵੱਲ ਨੂੰ ਕਹਿੰਦੇ ਵੀ ਅਸੀਂ ਵਚਨਬੱਧ ਹਾਂ। ਤੁਸੀਂ ਇਹੀ ਇੱਥੋਂ ਇਹ ਸਪਸ਼ਟ ਹੀ ਪਤਾ ਲੱਗਦਾ ਹਰਜੋਤ ਸਿੰਘ ਜੀ ਵੀ ਸਪੈਸ਼ਲ ਜਿਹੜਾ ਬਾਰਡਰ ਜ਼ਾਰ ਵਰਗੀ ਪੋਜੀਸ਼ਨ ਇਸੇ ਲਈ ਜਿਹੜੀ ਉਹ ਬਣਾਈ ਗਈ ਆ
ਤਾਂ ਜੋ ਉਸਦੀ ਕਨਫਰਮੇਸ਼ਨ ਦੀ ਵੀ ਲੋੜ ਨਾ ਹੋਵੇ ਤੇ ਉਹ ਆਪਣਾ ਕੰਮ ਤੇਜ਼ੀ ਦੇ ਨਾਲ ਜਿਹੜਾ ਆ ਉਹ ਇਸ ਦੇ ਵਿੱਚ ਕਰਦੇ ਜਾਣ। ਇਮੀਗ੍ਰੇਸ਼ਨ ਰਾਈਟਸ ਗਰੁੱਪ ਜਿਹੜੇ ਆ ਉਹ ਤਿਆਰੀ ਫੜ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜੇ ਟਰੰਪ ਹੋਣਾ ਦਾ ਡਿਪੋਰਟੇਸ਼ਨ ਪਲਾਨ ਹੋਣਾ ਹੈ, ਮਾਸ ਡਿਪੋਰਟੇਸ਼ਨ ਪਲਾਨ, ਉਸ ਨੂੰ ਹੈਂਡਲ ਕਰਨਾ ਹੈਗਾ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੋਣੀ ਆਪਣੀ ਦੂਜੀ ਟਰਮ ਦੇ ਵਿੱਚ ਘੱਟੋ ਘੱਟ 5 ਐਗਜ਼ੀਕਿਊਟਿਵ ਆਰਡਰ ਇਮੀਗ੍ਰੇਸ਼ਨ ਦੇ ਉੱਤੇ ਜਾਰੀ ਕਰਨ ਜਾ ਰਹੇ ਹੈਗੇ ਆ। ਕਹਿੰਦੇ ਭਈ NBC ਨਾਲ ਉਹਨਾਂ ਨੇ ਪਿਛਲੇ 2 ਦਿਨ ਪਹਿਲਾਂ ਇੰਟਰਵਿਊ ਦਿੱਤੀ ਸੀ, ਕਹਿੰਦੇ ਡੇ 1 ਤੋਂ ਹੀ ਸਾਡਾ ਜਿਹੜਾ ਲਾਰਜੈਸਟ ਡਿਪੋਰਟੇਸ਼ਨ ਪ੍ਰੋਗਰਾਮ ਹੋਊਗਾ ਆਫ ਕ੍ਰਿਮੀਨਲਸ ਇਨ ਦਾ ਹਿਸਟਰੀ ਆਫ ਅਮਰੀਕਾ। ਤੇ ਉਹ ਕਹਿੰਦੇ ਵੀ ਹੁਣ ਅਸੀਂ ਇਲੈਕਟ ਹੋ ਗਏ ਆ ਤੇ ਹੁਣ ਇਹ ਜਿਹੜਾ ਚੇਂਜ ਹੋ ਗਿਆ ਆ। ਪਹਿਲਾਂ ਸਿਰਫ ਟਰੰਪ ਹੋਣੀ ਕ੍ਰਿਮੀਨਲਸ ਲਈ ਕਹਿੰਦੇ ਸੀ, ਹੁਣ ਉਹ ਕਹਿੰਦੇ ਆ ਵੀ ਵੀ ਵਿਲ ਡਿਪੋਰਟ ਐਨੀਵਨ ਐਟ ਐਨੀ ਟਾਈਮ, ਵੀ ਅਸੀਂ ਕਿਸੇ ਨੂੰ ਵੀ ਤੇ ਕਿਸੇ ਵੀ ਸਮੇਂ ਤੇ ਡਿਪੋਰਟ ਕਰਾਂਗੇ। ਸੋ ਜਿੰਨੇ ਵੀ ਜਿਹੜੇ 올ਡ ਰੂਲਸ ਆ ਉਹ ਉਹਨਾਂ ਨੇ ਵਾਪਸ ਲੈ ਲੈਣੇ ਆ। ਪ੍ਰਾਇੋਰਟੀ ਡਿਪੋਰਟੇਸ਼ਨ ਕਿਸ ਹਿਸਾਬ ਦੇ ਨਾਲ ਕਰਨੀ ਆ, ਇਹ ਵੀ ਕਹਿ ਚੁੱਕੇ ਆ ਵੀ ਮੈਂ ਮਿਲਟਰੀ ਨੂੰ ਯੂਜ਼ ਕਰੂੰਗਾ। ਸੋ ਇੱਕ ਬਹੁਤ ਵੱਡਾ ਜਿਹੜਾ ਆ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਹੋਊਗਾ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਡਿਪੋਰਟ ਕੀਤਾ ਜਾਊਗਾ। ਟੌਮ ਹਾਰਮਨ ਹੁਣੀ ਬਾਰ-ਬਾਰ ਇੰਟਰਵਿਊਜ਼ 'ਚ ਕਹਿ ਰਹੇ ਆ ਵੀ ਅਸੀਂ ਪੂਰੀ ਤਿਆਰੀ ਦੇ ਵਿੱਚ ਹੈਗੇ ਆ, ਜਿੰਨੇ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਡਿਪੋਰਟ ਕਰਾਂਗੇ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਹੋਲਡਰਸ ਹੈਗੇ ਆ ਉਹਨਾਂ ਨੂੰ ਵੀ ਉਹ ਟਾਰਗੇਟ ਕਰਨਗੇ। ਬਹੁਤ ਸਾਰੇ ਸਰੋਤੇ ਕਹੋਗੇ ਵੀ ਇਦਾਂ ਕਿੱਦਾਂ ਹੋ ਸਕਦਾ ਹੈ, ਜੇ ਆ ਉਹ ਆ। ਤੁਸੀਂ ਦੇਖਿਆ ਹੋਣਾ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕੁਝ ਦਿਨ ਪਹਿਲਾਂ, ਜਿੱਦਣ ਸੀਰੀਆ ਦਾ ਜਿਹੜਾ ਅਸਾਦ ਉਹ ਭੱਜ ਕੇ ਰਸ਼ੀਆ ਚਲਾ ਗਿਆ ਸੀ। ਆਸਟਰੀਆ ਤੇ ਜਰਮਨ ਦੋਨਾਂ ਮੁਲਕਾਂ ਨੇ ਕਿਹਾ ਵੀ ਜਿਹੜੇ ਸੀਰੀਅਨ ਮੂਲ ਦੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਏ ਹੋਏ ਆ, ਵਾਪਸ ਹੁਣ ਤੁਸੀਂ ਆਪਣੇ ਮੁਲਕ ਚਲ ਜਾਓ ਕਿਉਂਕਿ ਤੁਹਾਡਾ ਮੁਲਕ ਜਿਹੜਾ ਹੁਣ ਆਜ਼ਾਦ ਹੋ ਗਿਆ ਹੈਗਾ। ਸੋ ਇਹ ਇਕੱਲਾ ਅਮਰੀਕਾ ਦੇ ਵਿੱਚ ਨਹੀਂ, ਆਲ ਓਵਰ ਵਰਲਡ ਜਿਹੜਾ ਆ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਹੈਗਾ। ਸੋ TPS ਸਟੇਟਸ ਜਿਹੜਾ ਆ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਵੱਖ-ਵੱਖ 16 ਮੁਲਕਾਂ ਦੇ ਲੋਕ ਇੱਥੇ ਰਹਿ ਰਹੇ ਹੈਗੇ ਆ। ਇਹ ਸਟੇਟਸ ਉਹਨਾਂ ਨੂੰ ਦਿੱਤਾ ਜਾਂਦਾ ਜਦੋਂ ਕਿਤੇ ਜੰਗ ਲੱਗ ਜਾਏ ਸਾਊਥ ਅਮਰੀਕਾ ਦੇ ਵਿੱਚ, ਜਿੱਥੇ ਕੋਈ ਡਰੱਗ ਦਾ ਰੌਲਾ ਚੱਲ ਰਿਹਾ ਹੈਗਾ, ਨੈਚੁਰਲ ਡਿਜ਼ਾਸਟਰ ਆ, ਡੇਂਜਰਸ ਸਰਕਮਸਟਾਂਸਿਸ ਹੈਗੀਆਂ, ਉੱਥੇ ਰਹਿਣਾ ਤੇ ਕੰਮ ਕਰਨਾ ਜਿਹੜਾ ਆ ਬਹੁਤ ਔਖਾ ਹੋਵੇ। ਐਲ ਸੈਲਵਾਡੋਰ ਤੋਂ ਜਿਹੜੇ ਲੋਕ ਰਹਿੰਦੇ ਆ ਉਹਨਾਂ ਦਾ ਮਾਰਚ ਦੇ ਵਿੱਚ ਇਹ ਸਟੇਟਸ ਖਤਮ ਹੋ ਜਾਣਾ ਆ। ਸੋ ਇਹ ਲੱਗਦਾ ਆ ਵੀ ਉਹ ਉਸ ਨੂੰ ਜਿਹੜਾ ਰਿਨਿਊ ਨਹੀਂ ਕਰਨਗੇ। ਸੋ ਮਾਸ ਡਿਪੋਰਟੇਸ਼ਨ ਦੇ ਵਿੱਚ ਕੋਈ ਵੀ ਸੇਫ ਨਹੀਂ ਹੋਊਗਾ। ਇਹ ਜਿਹੜੇ ਕਾਰਟੇਜ਼ ਮਾਸਟਰੋ ਆ, ਇੱਕ ਕਾਰਟੇਜ਼ ਮੈਸਟੋ ਸੈਨੇਟਰ ਹੈਗੇ ਆ, ਕੈਥਰੀਨ ਕਾਰਟੇਜ਼ ਮੈਸਟੋ, ਇਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਫ੍ਰੀ ਲੀਗਲ ਸਹਾਇਤਾ ਦਿੰਦੀਆਂ ਉਹ ਵੀ ਕੋਸ਼ਿਸ਼ਾਂ ਕਰ ਰਹੀਆਂ ਵੀ ਕਿਸ ਤਰ੍ਹਾਂ ਇਸ ਨੂੰ ਫਾਈਟ ਕੀਤਾ ਜਾਵੇ। ਪਰ ਜਿਹੜਾ ਉਹਨਾਂ ਨੇ ਹੁਣ ਮੁੱਦਾ ਫੜਿਆ ਆ, ਜੇ ਤੁਸੀਂ ਸੁਣੋਗੇ ਹਮੇਸ਼ਾ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਟੌਮ ਹੋਮਨ ਨੂੰ, ਉਹ ਹਮੇਸ਼ਾ ਹੀ ਇੰਟਰਵਿਊ 'ਚ ਕਹਿੰਦੇ ਆ ਵੀ ਜਿਹੜੇ ਡੈਮੋਕ੍ਰੇਟ ਹੈਲਡ ਸਿਟੀਜ਼ ਆ ਜਾਂ ਸਟੇਟਸ ਹੈਗੀਆਂ ਉੱਥੇ ਕ੍ਰਾਈਮ ਕਿੰਨਾ ਹੈ। ਸੋ ਉਹ ਕਹਿੰਦੇ ਵੀ ਤੁਸੀਂ ਦੇਖੋ ਵੀ ਕ੍ਰਾਈਮ ਇੱਥੇ ਕਿੰਨਾ ਹੈ। ਸੋ ਆਮ ਲੋਕ ਸੋਚਦੇ ਹੀ ਆ, ਜਿੱਦਾਂ ਆਪਾਂ ਕੈਲੀਫੋਰਨੀਆ 'ਚ ਰਹਿੰਦੇ ਆ, ਜਦੋਂ ਤੁਸੀਂ ਸੋਚਦੇ ਆ ਓਕਲੈਂਡ ਬਾਰੇ ਤੇ ਸੈਨ ਫਰਾਂਸਿਸਕੋ ਬਾਰੇ, ਤੇ ਫੇਰ ਤੁਸੀਂ ਦੇਖੋ ਵੀ ਬੰਦਾ ਕਹਿੰਦਾ ਹੀ ਆ ਵੀ ਬਿਲਕੁਲ ਟਰੰਪ ਸੱਚ ਬੋਲ ਰਿਹਾ। ਹਜੇ ਕੱਲ ਦੀ ਗੱਲ ਆ, ਇੱਕ ਓਕਲੈਂਡ ਦੇ ਵਿੱਚ ਆਪਣਾ ਭਾਰਤੀ ਮੂਲ ਦਾ ਹੀ ਸੀਗਾ ਇੱਕ ਬੰਦਾ, ਹੁਣ ਇਹ ਨਹੀਂ ਮੈਨੂੰ ਪਤਾ ਵੀ ਪੰਜਾਬੀ ਸੀ ਜਾਂ ਕੋਈ ਹੋਰ ਮੂਲ ਦਾ ਸੀ, ਪਰ ਹੈ ਇੰਡੀਅਨ ਸੀ। ਉਹਦੇ ਜਿਹੜਾ ਸਟੋਰ ਆ ਉਹਨੂੰ ਸ਼ਰੇਆਮ ਲੁੱਟਿਆ, ਉਹ ਐਕਸੈਸਰੀ ਪਾਰਟਸ ਜਿਹੜੇ ਹੁੰਦੇ ਆ ਸੈੱਲਫੋਨ ਦੇ ਵੇਚਦਾ ਸੀਗਾ। ਤੇ ਉਹ ਕਹਿੰਦਾ ਵੀ ਵਿਚਾਰਾ ਮੇਰਾ ਸਾਰੀ ਲਾਈਫ ਦਾ ਜੋ ਵੀ ਮੈਂ ਉਹਨੂੰ ਬਣਾਇਆ ਸੀ ਲੁੱਟ ਕੇ ਲੈ ਗਏ 15-20 ਜਾਣੇ। 9 ਘੰਟੇ ਤੱਕ ਪੁਲਿਸ ਨਹੀਂ ਗਈ। 9 ਘੰਟੇ ਉਹਨ ਜਦੋਂ ਆਪਣਾ ਵੀਡੀਓ ਪਾਈ ਤੇ ਲੋਕਾਂ ਨੇ ਜਾ ਕੇ ਉਹਨੂੰ ਜਾ ਕੇ ਪੁੱਛਣਾ ਸ਼ੁਰੂ ਕੀਤਾ ਵੀ ਭਾਈ ਕੀ ਹੋਇਆ। ਪੁਲਿਸ
ਉੱਥੇ ਪਹੁੰਚੀ ਨਹੀਂ। ਸੋ ਹੁਣ ਤੁਸੀਂ ਦੇਖੋ ਵੀ ਜਦੋਂ ਇਦਾਂ ਦੀ ਸਿਚੁਏਸ਼ਨ ਹੋਵੇ ਤੇ ਜੇ ਟਰੰਪ ਕਹੇ, ਪ੍ਰੈਜ਼ੀਡੈਂਟ ਟਰੰਪ, ਵੀ ਹਾਂ ਆਪਾਂ ਕ੍ਰਿਮੀਨਲ ਫੜਨੇ ਆ, ਕੱਢਣੇ ਆ, ਤੇ ਨੈਚੁਰਲੀ ਸਾਰੇ ਲੋਕ ਉਹਨਾਂ ਦੀ ਜਿਹੜੀ ਸਪੋਰਟ ਕਰਨਗੇ। ਬਹੁਤ ਸਾਰੇ ਜਿਹੜੇ ਸ਼ਹਿਰ ਆ, ਡੈਨਵਰ, ਸ਼ਿਕਾਗੋ, ਬੋਸਟਨ, ਫਿਲਡੈਲਫੀਆ, ਲਾਸ ਐਂਜਲਸ, ਉਹਨਾਂ ਨੇ ਸੈਂਚੁਰੀ ਸਿਟੀ ਆਰਡੀਨੈਂਸ ਪਾਸ ਕੀਤੇ ਹੋਏ ਹੈਗੇ ਆ। ਤੇ ਉਹ ਕਹਿੰਦੇ ਅਸੀਂ ਮਾਸ ਡੈਪੂਟੇਸ਼ਨ ਐਫਰਟਸ ਦੇ ਵਿੱਚ ਸਾਥ ਨਹੀਂ ਦੇਵਾਂਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਵੀ ਸਪੈਸ਼ਲ ਲੈਜਿਸਲੇਟਿਵ ਸੈਸ਼ਨ ਇੱਕ ਬੁਲਾਇਆ ਹੈਗਾ, ਜੋ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਪਲਾਨਸ ਨੂੰ ਕਿਸ ਤਰ੍ਹਾਂ ਕਾਊਂਟਰ ਕਰਨਾ ਹੈਗਾ। ਕੀਕਾ ਮੈਟੋਸ ਹੈਡ ਹੈਗੇ ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਦੇ। ਉਹਨਾਂ ਨੇ ਇਹ ਕਿਹਾ ਆ ਵੀ ਪਿਛਲੇ ਦਸੰਬਰ ਤੋਂ ਹੀ ਅਸੀਂ ਤਿਆਰੀ ਕਰ ਰਹੇ ਹੈਗੇ ਆ, ਜਦੋਂ ਤੋਂ ਹੀ ਸਟੀਫਨ ਮਿਲਰ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਸੀਗਾ, ਇਸ ਵਾਰੀ ਵੀ ਉਹਨਾਂ ਨੂੰ ਕੋਈ ਪੋਜੀਸ਼ਨ ਦਿੱਤੀ ਗਈ ਆ। ਉਹਨਾਂ ਨੇ ਉਸੇ ਟਾਈਮ ਕਿਹਾ ਸੀ ਵੀ ਹਾਂ ਅਸੀਂ ਮਾਸ ਡਿਪੋਰਟੇਸ਼ਨ ਕਰਾਂਗੇ। ਉਸ ਟਾਈਮ ਤੋਂ ਕੁਝ ਆਰਗੇਨਾਈਜੇਸ਼ਨ ਲੱਗੀਆਂ ਹੋਈਆਂ ਆ, ਤੇ ਉਹਨਾਂ ਨੇ ਇਹ ਕਿਹਾ ਵੀ ਜੋ ਪ੍ਰੈਜ਼ੀਡੈਂਟ ਟਰੰਪ ਹੋਣੀ ਆ, ਉਹ ਇੱਕ ਏਲੀਅਨ ਐਨਮੀਜ਼ ਐਕਟ ਆਫ 1798 ਆ, 1798 ਸਾਲ ਦੇ ਵਿੱਚ ਇਹ ਐਕਟ ਬਣਿਆ ਸੀ, ਏਲੀਅਨ ਐਨਮੀਜ਼ ਐਕਟ। ਉਸ ਨੂੰ ਇਨਵੋਕ ਕਰਕੇ ਜਿਹੜੇ ਆ ਲੋਕਾਂ ਨੂੰ ਅਰੈਸਟ ਕਰਕੇ ਡਿਪੋਰਟ ਕਰਨਗੇ। ਤੇ ਸਿਰਫ 1812 ਦੇ ਵਿੱਚ ਜਦੋਂ ਜੰਗ ਲੱਗੀ ਸੀ, ਉਦੋਂ ਇਹ ਯੂਜ਼ ਕੀਤਾ ਗਿਆ ਸੀ। ਤੇ ਸੈਕੰਡ ਵਰਲਡ ਵਾਰ ਵੇਲੇ, ਫਸਟ ਤੇ ਸੈਕੰਡ ਵਰਲਡ ਵਾਰ ਵੇਲੇ ਇਹ ਯੂਜ਼ ਕੀਤਾ ਗਿਆ ਸੀ। ਸੋ ਜਿਹੜੀ ਸਿਚੁਏਸ਼ਨ ਆ ਬਹੁਤ ਤੇਜ਼ੀ ਦੇ ਨਾਲ ਇੱਧਰ ਨੂੰ ਚੇਂਜ ਹੋ ਰਹੀ ਹੈਗੀ ਆ। ਸੋ ਮੈਨੂੰ ਲੱਗਦਾ ਜਾਂ ਫਸਟ ਪ੍ਰਾਇੋਰਟੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਹੁਣ ਇੱਧਰ ਹੀ ਆ। ਜਿੱਦਾਂ ਕਹਿੰਦੇ ਪਹਿਲੇ ਦਿਨ 5 ਉਹ ਐਗਜ਼ੀਕਿਊਟਿਵ ਆਰਡਰਸ ਇਮੀਗ੍ਰੇਸ਼ਨ ਜਾਂ ਇਲੀਗਲ ਇਮੀਗ੍ਰੇਸ਼ਨ ਕਹਿ ਲਓ, ਉਹਦੇ ਸੰਬੰਧ ਦੇ ਵਿੱਚ ਉਹ ਜਾਰੀ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ